अस्सलाम वालेकुम जी। इस टाइम ਅਸੀਂ ਰਹਿਮੇ ਸ਼ਾਹ ਦੇ ਵਿੱਚ ਖਲੋਤੇ ਆ ਤੇ ਮੈਂ ਅੰਜਮ ਸੁਰੇਆ ਬੋਲਦਾ ਤੇ ਸਾਡਾ ਅੱਜ ਟੂਬਲ ਚੱਲਿਆ ਜੀ ਸੋਲਰ ਵਾਲਾ ਤੇ ਸੋਲਰ ਦਾ ਮਾਸ਼ਾਅੱਲਾ ਬੜਾ ਸੋਹਣਾ ਪਾਣੀ ਕੱਢਿਆ। ਕੈਮਰਾਮੈਨ ਨੇ ਇਹਨੂੰ ਦਿਖਾਈ, ਅਜੇ ਤਾਂ ਬੰਦ ਪਿਆ, ਉਂਝ ਮੈਂ ਦੱਸਦਾ ਵੀ ਦਿਖਾ ਦੇ। ਤੇ ਬੜਾ ਸੋਹਣਾ ਪਾਣੀ ਕੱਢਿਆ ਜੀ, 5 ਇੰਚ ਦੀ ਨਾਲ ਆ ਤੇ ਅਸੀਂ 24 ਪਲੇਟਾਂ ਲਾਈਆਂ ਤੇ ਅੱਜ ਅਸੀਂ ਖਸੂਸੀ ਦਾਵਤ ਦਿੱਤੀ ਸੀ ਨਦੀਮ ਅਸਦ ਸਾਹਿਬ ਤੇ ਪਾਸ਼ਾ ਸਾਹਿਬ ਨੂੰ। ਰਾਣਾ ਸਾਹਿਬ ਖਲੋਤੇ ਆ ਤੇ ਇਹਨਾਂ ਕੋਲੋਂ ਅਸੀਂ ਪਲੇਟਾਂ ਲਈਆਂ ਜੀ। ਇਹਨਾਂ ਦੀ ਕੰਪਨੀ ਦਾ ਨਾਂ ਕੀ? इमरजेंट इंजीनियरिंग सर्विसेज प्राइवेट लिमिटेड, वापडा टाउन लाहौर। ਬੜਾ ਔਖਾ ਨਾਂ ਰੱਖਿਆ जी ਹੋਣਾ। जी, EES भी कह सकते हैं जी, EES। EES ਜੀ। ਇਹਨਾਂ ਤੋਂ ਅਸੀਂ ਲਈਆਂ ਸੀ ਪਲੇਟਾਂ ਤੇ ਮਾਸ਼ਾਅੱਲਾ ਬੜਾ ਜ਼ਬਰਦਸਤ ਪਾਣੀ ਨਿਕਲਿਆ, ਬਹੁਤ ਕਾਮਯਾਬ ਰਿਜ਼ਲਟ ਨਿਕਲਿਆ। ਤੇ ਰਾਣਾ ਸਾਹਿਬ ਇਹਦੇ ਬਾਰੇ ਕੋਈ ਗੱਲਬਾਤ ਨਦੀਮ ਅਸਦ ਸਾਹਿਬ ਨਾਲ ਉਹ ਦੇਖੋ ਜੀ, ਪਲੇਟਾਂ ਤਾਂ ਅਸੀਂ ਕੱਲ ਦਿਖਾਤੀਆਂ ਸੀ ਤੇ ਟਿਊਬਲ ਵੀ ਦਿਖਾਤਾ ਸੀ। ਅੱਜ ਅਸੀਂ ਸਮਝਿਆ ਕਿ ਯਾਰ ਜਿਸ ਬੰਦੇ ਨੇ ਸਾਰਾ ਕੁਝ ਕਰਵਾਇਆ ਵਾ ਨਾ ਸਾਡੇ ਕੋਲੋਂ, ਵੀ ਅੱਜ ਉਸ ਬੰਦੇ ਨੂੰ ਟਕਰਾਇਆ ਜਾਵੇ। ਜਿਹੜਾ ਹੈਂ? ਪਿੱਛੇ ਆ ਹਾਂ, ਪਿੱਛੇ ਆ ਜਿਹੜਾ ਵਾ, ਇਹ ਡਾਇਰੈਕਟਰ ਭਾਈ ਇਸ ਸਾਰੇ ਪ੍ਰੋਜੈਕਟ ਦੇ ਜਿਹੜੇ ਆ ਨਾ, ਇਹ ਆ। ਤੇ ਇਹਨਾਂ ਨੇ ਸਾਨੂੰ ਯਾਨੀ ਕਿ ਤਰਗੀਬ ਦਿੱਤੀ ਤੇ ਇਹਨਾਂ ਨੇ ਗਾਈਡਲਾਈਨ ਤੇ ਇਹਨਾਂ ਨੇ ਪਲੇਟਾਂ ਚ ਹਰ ਚੀਜ਼ ਵਿੱਚ ਸਾਡੀ ਰਹਿਨਮਾਈ ਜਿਹੜੀ ਹੈ ਨਾ ਇਹਨਾਂ ਨੇ ਕੀਤੀ। ਤੇ ਅਸੀਂ ਹੁਣ ਯਾਨੀ ਕਿ ਜਿਹੜਾ ਨਾ ਇਹ ਕਾਬਲ ਹੋਏ ਕਿ ਆਪਣਾ ਪਲੇਟਾਂ ਵਾਲਾ ਟਿਊਬਲ ਚਲਾ। ਇਹਦੇ ਬਾਰੇ ਕੋਈ ਸਵਾਲ ਜਵਾਬ ਕਰ ਲਓ। ਹਾਂ ਜੀ। ਤੇ ਅੱਛਾ, ਇਹਨਾਂ ਦਾ ਦੱਸੋ ਜੀ, ਇਹਨਾਂ ਦੀ ਸਫਾਈ ਦੇ ਸਿਲਸਿਲੇ ਚ ਅਸੀਂ ਸਫਾਈ ਕੀ ਦਾ ਕਰਿਆ ਇਹਨਾਂ ਕਰੀਏ? ਦਾ ਇੱਕ ਖਿਆਲ ਰੱਖਣਾ, ਬਲਕਿ ਜਿਹੜੇ ਵੀ ਭਾਈ ਸੁਣ ਰਹੇ ਆ ਨਾ, ਸਪੈਸ਼ਲੀ ਤੌਰ ਤੇ ਇੱਕ ਤਾਂ ਅੰਜਮ ਭਾਈ ਦੀ ਮਾਰਫਤ ਨਾਲ ਜਾਂ ਤੁਹਾਡੀ ਤੁਸੀਂ ਸਵਾਲ ਕੀਤਾ ਹੈ ਕਿ ਜਦੋਂ ਵੀ ਇਹਨਾਂ ਨੂੰ ਵਾਸ਼ ਕਰਨਾ ਨਾ, ਇੱਕ ਤਾਂ ਜਿਹੜਾ ਆਪਾਂ ਗੱਡੀਆਂ ਦੇ ਸ਼ੀਸ਼ੇ ਨਹੀਂ ਜਿਹੜੇ ਵੈਪਰ ਨਾਲ ਸਾਫ਼ ਕਰਦੇ, ਉਹ ਵੈਪਰ ਨਾਲ ਸਾਫ਼ ਕਰਨਾ ਹੈ। ਔਰ ਜਦੋਂ ਪਲੇਟਾਂ ਬਿਲਕੁਲ ਠੰਡੀਆਂ ਹੋਣ, ਯਾਨੀ ਕਿ ਸਵੇਰ ਜਿਹੜਾ ਨਾ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਇਹਨਾਂ ਨੂੰ ਨਾ ਵਾਸ਼ ਕਰ ਦੇਣਾ। ਹਾਂਜੀ, ਉਹ ਤਕਰੀਬਨ ਕੋਈ 7-8 ਦਿਨ ਬਾਅਦ ਨਾ, ਅਗਰ ਹਲਕਾ ਪਾਣੀ ਮਾਰ ਦੇਣਾ, 15 ਦਿਨ ਬਾਅਦ ਇਹਦਾ ਵੈਪਰ ਨਾਲ ਸਫਾਈ ਕਰ ਦੇਣੀ। ਯਾਨੀ ਕਿ 7ਵੇਂ 8ਵੇਂ ਦਿਨ ਪਾਣੀ ਮਾਰ ਦੇਣਾ। ਰੋਜ਼ ਪਾਣੀ ਮਾਰਨ ਦੀ ਨਹੀਂ, ਰੋਜ਼ ਮਾਰਨ ਦੀ ਕੋਈ ਲੋੜ ਨਹੀਂ। ਹੋਰ ਕੋਈ ਪਰਹੇਜ਼ ਪੁੱਛ ਲਓ। ਅੱਛਾ, ਹੋਰ ਕੋਈ ਇਹਤਿਆਤੀ ਤਦਬੀਰ ਦੱਸੋ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਖਿਆਲ ਰੱਖਣ ਵਾਲੀ ਗੱਲ ਹੋਵੇ। ਬਸ ਇਹੀ ਹੈ ਕਿ ਇਹਨਾਂ ਦਾ ਜਿਹੜਾ ਨਾ ਸਪੈਸ਼ਲੀ ਤੌਰ ਤੇ ਵਾਸ਼ਿੰਗ ਦਾ ਹੀ ਹੈ, ਬਾਕੀ ਇਹਨਾਂ ਦਾ ਕੋਈ ਨਹੀਂ। ਰੀਨਿਊਏਬਲ એનર્ਜੀ ਹੈ, ਬਿਹਤਰੀਨ ਹੈ। ਤੇ ਇਹ ਵੈਸੇ ਤੁਸੀਂ ਦੱਸੋ ਵੀ ਇਹ ਘਰ ਦੀ ਗੱਲ ਆ ਵੀ ਪਲੇਟਾਂ ਸਾਡੀਆਂ ਕਿੰਨਾ ਕਰਸਾ ਚੱਲ ਸਕਦੀਆਂ? ਸਰ ਇਹ ਜਿਹੜਾ ਹੈ ਨਾ ਜਿਨਕੋ ਐਨ ਟਾਈਪ ਬ੍ਰਾਂਡ ਲੱਗਿਆ ਵੇ, ਟੀਅਰ 1 ਦਾ ਬ੍ਰਾਂਡ ਹੈ, ਡਾਕੂਮੈਂਟਡ ਹੈ, A ਗ੍ਰੇਡ ਹੈ। ਇਹਨਾਂ ਦੀ ਜਿਹੜੀ ਕੰਪਨੀ ਵਾਰੰਟੀ ਹੈ ਨਾ, ਜਿਹੜੀ ਐਫੀਸ਼ੀਐਂਸੀ ਵਾਰੰਟੀ, ਜਿਹੜੀਆਂ ਟੈਸਟ ਰਿਪੋਰਟ, ਉਹਨੂੰ ਫਲੈਸ਼ ਰਿਪੋਰਟਸ ਅਸੀਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਉਹਦੇ ਮੁਤਾਬਕ ਇਹ 25 ਸਾਲ ਤੱਕ ਜਿਹੜੀਆਂ ਨਾ ਇਹਨਾਂ ਦੀ ਐਫੀਸ਼ੀਐਂਸੀ, ਯਾਨੀ ਕਿ ਅਸੀਂ ਹੁਣ 25 ਸਾਲ ਬੇਫਿਕਰ ਹੋ ਜਾਓ। ਬਿਲਕੁਲ ਜੀ, ਇਹਨਾਂ ਨੂੰ ਧੋਂਦੇ ਰਹੀਏ ਤੇ ਬਿਹਤਰੀਨ ਹੈ। ਬਿਲਕੁਲ। ਅੱਛਾ ਜੀ, ਅਗਰ ਰਾਣਾ ਸਾਹਿਬ ਵੀਡੀਓ ਦੇਖੀ, ਵੀਡੀਓ ਪਤਾ ਕਿਹੜੇ ਪਾਸੇ ਹਨੇਰ ਆਇਆ ਤੇ ਉਹ ਚੱਕ ਕੇ ਮਾਰੇ ਆ ਪਲੇਟਾਂ ਪਲੂਟਾਂ ਹਰ। ਹਾਂ, ਉਹ ਇਹ ਅਸੀਂ ਬਣਾਇਆ ਤਾਂ ਆਪਣੇ ਵੱਲੋਂ ਸਟੈਂਡ ਕਾਫੀ ਮਜ਼ਬੂਤ ਆ। 5 ਫੁੱਟ ਜ਼ਮੀਨ ਚ। ਜੀ ਜੀ ਬਿਲਕੁਲ। ਇਹਦਾ ਜਿਹੜਾ ਨਾ ਸਪੈਸ਼ਲੀ ਤੌਰ ਤੇ ਸੋਲਰ ਲਗਾਣਾ, ਫਿਰ ਉਸ ਤੋਂ ਬਾਅਦ ਦਾ ਸਿਵਲ ਵਰਕ, ਇਹ ਓਨਾ ਹੀ ਅਹਿਮੀਅਤ ਰੱਖਦਾ ਜਿਤਨਾ ਕਿ ਤੁਹਾਡੀਆਂ ਪਲੇਟਾਂ। ਸਟਰਕਚਰ ਵੀ ਸਾਡਾ ਜਿਹੜਾ ਤੀਸਰਾ ਮੇਜਰ ਪਾਰਟ ਹੁੰਦਾ ਹੈ ਵੀ ਇੰਸਟਾਲੇਸ਼ਨ ਦੇ ਦੌਰਾਨ। ਸਾਰਿਆਂ ਨਾਲੋਂ ਪਹਿਲੇ ਸੋਲਰ ਪੈਨਲ ਹੁੰਦਾ ਹੈ, ਦੂਸਰੇ ਨੰਬਰ ਤੇ VFD ਜਾਂ ਇਨਵਰਟਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਤੀਸਰੇ ਨੰਬਰ ਤੇ ਜਿਹੜਾ ਮੇਜਰ ਪਾਰਟ ਹੈ ਨਾ ਸੋਲਰ ਦੀ ਦੁਨੀਆ ਦੇ ਵਿੱਚ, ਉਹ ਇਹਦਾ ਸਟਰਕਚਰ ਹੁੰਦਾ ਹੈ। ਤੇ ਸਟਰਕਚਰ ਉੱਤੇ ਅਕਸਰ ਲੋਕ ਕੰਪਰੋਮਾਈਜ਼ ਕਰ ਲੈਂਦੇ ਨੇ। ਤੁਸੀਂ ਦੇਖਿਆ ਹੁਣ ਅਕਸਰ ਵੀਡੀਓ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਵਾ, ਔਰ ਬੇਸ਼ੁਮਾਰ ਨੁਕਸਾਨਾਤ ਹੋਏ ਨੇ। 2-3 ਜਿਹੜੀਆਂ ਆਂਦੀਆਂ ਆਈਆਂ ਉਹਨਾਂ ਦਿਨਾਂ ਦੇ ਵਿੱਚ, ਅਲਹਮਦੁਲਿਲਾ ਅਸੀਂ ਤਕਰੀਬਨ ਕੋਈ 800 ਪਲੱਸ ਪ੍ਰੋਜੈਕਟ ਲਾ ਚੁੱਕੇ ਹਾਂ ਪੂਰੇ ਪੰਜਾਬ ਦੇ ਅੰਦਰ ਨਾ, ਬਲਕਿ ਪੂਰੇ ਪਾਕਿਸਤਾਨ ਦੇ ਅੰਦਰ। ਸਾਨੂੰ ਇੱਕ ਵੀ ਕੰਪਲੇਂਟ ਐਸੀ ਮਸੂਲ ਨਹੀਂ ਹੋਈ ਹਲੇ ਤੱਕ। ਔਰ ਲੋਕਾਂ ਦੀਆਂ ਬੜੀਆਂ ਕਾਲ ਆਈਆਂ ਕਿ ਯਾਰ ਤੁਸੀਂ ਇੰਨਾ ਕੰਮ ਕਰਦੇ ਪਏ, ਤੁਹਾਡਾ ਕੋਈ ਮਸਲਾ ਤਾਂ ਨਹੀਂ ਹੋਇਆ? ਕਿਉਂਕਿ ਅਸੀਂ ਸਟਰਕਚਰ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਸਿਵਲ ਵਰਕ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਅਸੀਂ ਸਾਡੀ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਤਕਰੀਬਨ ਇਹਦੇ ਅਗਰ 9 ਕੰਪੋਨੈਂਟ ਹੈ ਨਾ ਜਾਂ 9 ਐਟਮ ਹੈ, ਅਸੀਂ ਹਰ ਐਟਮ ਫਾਰ ਐਗਜ਼ਾਮਪਲ ਅਗਰ ਤੀਸਰਾ ਚੌਥਾ ਨੰਬਰ ਸਿਵਲ ਵਰਕ ਦਾ ਹੈ, ਫਿਰ 5ਵਾਂ ਨੰਬਰ ਅਗਰ ਵਾਇਰ ਦਾ ਹੈ, ਵਾਇਰ ਵੀ ਅਸੀਂ ਪਾਕਿਸਤਾਨ ਕੇਬਲ ਜਾਂ ਫਾਸਟ, ਇਸ ਤੋਂ ਇਲਾਵਾ ਅਸੀਂ ਕੋਈ ਯੂਜ਼ ਨਹੀਂ ਕਰਦੇ ਦੂਸਰੀ। ਯਾਨੀ ਕਿ ਇਹਦੇ ਤੇ ਕੋਈ ਵੀ ਬਿਲਕੁਲ ਸਮਝੌਤਾ ਕਰਨ ਵਾਲੀ ਕੋਈ ਗੱਲ ਨਹੀਂ। ਬਿਲਕੁਲ ਕੋਈ ਗੱਲ, ਬਿਲਕੁਲ। ਬਸ ਇਹੀ ਪੁੱਛਣਾ ਸੀ ਇਹਨਾਂ ਤੋਂ। ਪਾਸ਼ਾ ਸਾਹਿਬ, ਬਿੱਲ ਤੋਂ ਸਾਡੀ ਜਾਨ ਛੁੱਟ ਗਈ, ਕੈਸਾ ਕੰਮ ਹੈ? ਦੇਖੋ ਜੀ, ਮੈਂ ਇੱਥੇ ਸਰੋਇਆ ਸਾਹਿਬ ਦੇ ਆ ਦੇਖਿਆ ਸੋਲਰ ਦਾ, ਮਾਸ਼ਾਅੱਲਾ। ਉਦਾਂ ਤਾਂ ਲਈਆ ਜ਼ਿਲ੍ਹਾ ਜਿਹੜਾ ਤੇ ਜ਼ਿਲ੍ਹਾ ਝੰਗ ਜਿਹੜਾ, ਉਹ ਬਹੁਤ ਜ਼ਿਆਦਾ ਇਸ ਕੰਮ 'ਚ ਅੱਗੇ ਆ। ਉਹਦਾ ਪਾਣੀ ਉੱਤੇ ਆ, ਪਾਣੀ ਉੱਪਰ ਆ। ਤੇ ਬਾਕੀ ਮੈਂ ਆ ਨਾ ਭਾਈ ਨਦੀਮ ਹੋਣਾ ਨੇ ਇਹ ਇਹਨਾਂ ਨੂੰ ਸਰੋਇਆ ਸਾਹਿਬ ਨੂੰ ਮਸ਼ਵਰਾ ਦਿੱਤਾ ਸੀਗਾ ਤੇ ਮਾਸ਼ਾਅੱਲਾ ਬਹੁਤ ਸੋਹਣਾ ਲੱਗੀ ਗੱਲ, ਦੇਖਿਆ ਵੀ ਆ। ਬਾਕੀ ਮੈਂ ਸਰੋਇਆ ਸਾਹਿਬ ਦੇ ਵਾਲਦ ਸਾਹਿਬ ਤੋਂ ਪੁੱਛਿਆ ਵੀ ਖੂਹ ਕਿੰਨਾ, ਉਹਨਾਂ ਨੇ ਦੱਸਿਆ ਜੀ 200 ਫੁੱਟ ਤੇ ਬੋਰ ਜਿਹੜਾ 35 ਫੁੱਟ ਖੂਹ ਆ ਜੀ। ਹਾਂਜੀ। ਤੇ ਦੇਖੋ ਜੀ, ਇੰਨਾ ਸੋਲਰ ਪਲੇਟਾਂ ਤੇ ਡੂੰਘਾ ਪਾਣੀ ਖਿੱਚਣਾ ਤੇ ਬੜੀ ਗੱਲ ਆ ਜੀ। ਹਾਂ, 250 ਫੁੱਟ ਇਹਦੇ 250 ਫੁੱਟ ਤੋਂ ਸਰੋਇਆ ਸਾਹਿਬ ਬੜੀ ਗੱਲ ਆ ਜੀ। ਤੇ ਬਿਜਲੀ ਤੇ ਪਲੇਟਾਂ ਜਾਨ ਨਾਲ ਖਿੱਚਦੀਆਂ। ਹਾਂਜੀ, ਇਹ ਬੜਾ ਜ਼ਬਰਦਸਤ ਨਿਜ਼ਾਮ ਆ ਜੀ।
ਤੇ ਖਰਚੇ ਤੋਂ ਸਾਰੀ ਬਚਤ ਇੱਕ ਵਾਰੀ ਲਾ ਲਈ ਤੇ 25 ਸਾਲ ਦਾ ਅਰਸਾ ਬਾਈ ਹੁਣਾਂ ਨੇ ਦੱਸਿਆ ਵਾ। ਤੇ ਦੇਖੋ ਜੀ ਮੌਜਾਂ ਹੀ ਮੌਜਾਂ, ਲੁੱਟ ਲਵੋ ਮੌਜਾਂ, ਦਾਤਾ ਨੇ ਮੇਲਾ ਲਾਇਆ। ਹਾਂ ਬਿਲਕੁਲ। ਤੇ ਇਹ ਭਾਈ ਨਦੀਮ ਨੇ ਮੇਲਾ ਲਾਇਆ ਜੀ। ਇਹ ਸਾਡੇ ਭਾਈ ਨਦੀਮ ਦੀ ਕੋਸ਼ਿਸ਼ ਆ ਜੀ। ਸਰੋਇਆ ਸਾਹਿਬ ਨੂੰ ਬੋਰ ਲਾ ਕੇ ਦਿੱਤਾ ਜੀ, ਅੱਲਾ ਖੈਰ ਕਰੇ, ਅੱਲਾ ਦੀ ਯਾਦ ਕਾਮਯਾਬ ਰੱਖੇ, ਸਹੀ ਸਲਾਮਤ ਚੱਲਦਾ ਰਹੇ ਇਨਸ਼ਾਅੱਲਾ ਜੀ। ਅੱਲਾ ਦੀ ਯਾਦ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਨਦੀਮ ਅਸਦ ਸਾਹਿਬ ਜੀ EES ਜੀ ਪ੍ਰਾਈਵੇਟ ਲਿਮਟਿਡ ਤੋਂ ਆਏ ਜੀ, ਤੇ ਅਸਦ ਨਦੀਮ ਸਾਹਿਬ ਤੇ ਪਾਸ਼ਾ ਸਾਹਿਬ, ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ। ਇਹਨਾਂ ਦਾ ਆਣਾ ਸਿਰ ਮੱਥੇ ਤੇ ਜੀ ਆਇਆਂ ਨੂੰ, ਸਤ ਬਿਸਮਿਲ੍ਲਾ, ਤੇ ਬਹੁਤ ਮਿਹਰਬਾਨੀ ਜੀ। ਅਸੀਂ ਅੱਜ ਦੀ ਸਾਰੀ ਰਿਪੋਰਟ ਤੁਹਾਡੇ ਤੱਕ ਪਹੁੰਚਾਤੀ ਜੀ।